नमस्कार, सत श्री अकाल, आदाब। मेरा नाम मनदीप पुनिया है ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਮੈਂ ਇੱਕ ਵਾਰ ਫਿਰ ਹਾਜ਼ਰ ਹਾਂ ਨਵੇਂ ਬੁਲਟਨ ਦੇ ਨਾਲ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਮੁੱਖ ਖਬਰਾਂ ਤੋਂ। ਓਡੀਸ਼ਾ ਦੇ ਵਿੱਚ ਬੀਜੇਪੀ ਨੇ ਮੋਹਨ ਮਾਝੀ ਨੂੰ ਆਪਣਾ ਵਿਧਾਇਕ ਦਲ ਦਾ ਆਗੂ ਚੁਣਿਆ ਹੈ। ਦੱਸਦੀ ਹੈ ਕਿ ਉੱਥੇ ਲੋਕ ਸਭਾ ਚੋਣਾਂ ਦੌਰਾਨ ਹੀ ਵਿਧਾਨ ਸਭਾ ਚੋਣ ਹੋਈ ਸੀ, ਜਿਸ 'ਚ ਬੀਜੇਪੀ ਨੇ ਬੀਜੂ ਜਨਤਾ ਦਲ ਨੂੰ ਬੁਰੀ ਤਰੀਕੇ ਨਾਲ ਹਰਾਇਆ ਸੀ ਤੇ ਕਲੀਅਰ ਮੈਜੋਰਿਟੀ ਜਿੱਤੀ ਸੀ। ਉੱਥੇ ਪ੍ਰਭਾਤੀ ਪਰੀਦਾ ਤੇ ਕੇਵੀ ਸਿੰਘ ਦੇਵ ਡਿਪਟੀ ਚੀਫ ਮਿਨਿਸਟਰ ਹੋਣਗੇ। ਸੁਪਰੀਮ ਕੋਰਟ 'ਚ ਡਾਕਟਰ ਦੀ ਪੜ੍ਹਾਈ ਵਾਸਤੇ ਜ਼ਰੂਰੀ ਐਂਟਰੈਂਸ ਐਗਜ਼ਾਮ UGC ਨੀਟ ਨੂੰ ਰੱਦ ਕਰਕੇ ਦੁਬਾਰੇ ਤੋਂ ਕਰਾਏ ਜਾਣ ਵਾਸਤੇ ਪਟੀਸ਼ਨ ਲਾਈ ਗਈ ਹੈ, ਜਿਹਦੇ 'ਤੇ ਸੁਪਰੀਮ ਕੋਰਟ ਨੇ ਸੰਗਿਆਨ ਲੈਂਦਿਆਂ NTA ਨੈਸ਼ਨਲ ਟੈਸਟਿੰਗ ਏਜੰਸੀ ਤੋਂ ਜਵਾਬ ਮੰਗਿਆ ਹੈ ਤੇ ਪੁੱਛਿਆ ਹੈ ਕਿ ਇਹ ਪ੍ਰੀਖਿਆ ਅਸੀਂ ਦੁਬਾਰੇ ਕਿਉਂ ਨਾ ਕਰਾਈਏ। ਮੋਦੀ ਦੀ ਕੈਬਨਿਟ 'ਚ ਲਗਾਤਾਰ ਦੂਜੀ ਵਾਰ ਵਿਦੇਸ਼ ਮੰਤਰੀ ਬਣੇ S ਜयशंकर ਨੇ ਕਿਹਾ ਹੈ ਕਿ ਉਹਨਾਂ ਦੀ ਪਹਿਲੀ ਪ੍ਰਾਇੋਰਟੀ ਚੀਨ ਅਤੇ ਭਾਰਤ ਦੇ ਵਿੱਚ ਪੈ ਰਹੇ ਵਿਵਾਦ ਨੂੰ ਸੁਲਝਾਉਣ ਦੀ ਹੋਊਗੀ। ਦੱਸਦੀ ਹੈ ਕਿ ਚੀਨ ਅਤੇ ਭਾਰਤ ਦੇ ਵਿੱਚ ਦੋ ਥਾਵਾਂ ਤੇ ਸੀਮਾ ਵਿਵਾਦ ਯਾਨੀ ਕਿ ਸਰਹੱਦੀ ਵਿਵਾਦ ਚੱਲ ਰਿਹਾ ਹੈ ਤੇ ਉਹਦਾ ਨਿਪਟਾਰਾ ਕਰਨ ਦੀ ਪਹਿਲੀ ਪ੍ਰਾਇੋਰਟੀ S ਜयशंकर ਨੇ ਦੱਸੀ ਹੈ। ਲੋਕ ਸਭਾ ਚੋਣਾਂ ਨੂੰ ਲੈ ਕੇ RSS ਚੀਫ ਮੋਹਨ ਭਾਗਵਤ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਤੇ ਉਹਨਾਂ ਨੇ ਨਰਿੰਦਰ ਮੋਦੀ ਦੇ ਤੰਜ਼ ਕੱਸਦਿਆਂ ਕਿਹਾ ਹੈ ਕਿ ਸੇਵਕ ਸ਼ਬਦ ਦਾ ਬਹੁਤ ਵੱਡਾ ਮਤਲਬ ਹੁੰਦਾ ਹੈ ਤੇ ਸੇਵਕ ਦੇ ਵਿੱਚ ਅਹੰਕਾਰ ਨਹੀਂ ਹੋਣਾ ਚਾਹੀਦਾ। ਇਸ ਵਾਰ ਚੋਣ ਗਰਿਮਾ ਤੋਂ ਨਹੀਂ ਲੜਿਆ ਗਿਆ, ਚੋਣ ਗਰਿਮਾ ਤੋਂ ਲੜਿਆ ਜਾਣਾ ਚਾਹੀਦਾ ਸੀਗਾ। ਮੋਹਨ ਭਾਗਵਤ ਨੇ ਮਣੀਪੁਰ ਨੂੰ ਲੈ ਕੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਮਣੀਪੁਰ ਪਿਛਲੇ 1 ਸਾਲ ਤੋਂ ਸ਼ਾਂਤੀ ਦੀ ਰਾਹ ਦੇਖ ਰਿਹਾ ਹੈ ਤੇ ਇਹਦੇ ਤੇ ਵਿਚਾਰ ਹੋਣਾ ਚਾਹੀਦਾ ਤੇ ਪਹਿਲੀ ਪ੍ਰਾਇੋਰਟੀ ਇਸੇ ਚੀਜ਼ ਤੇ ਹੋਣੀ ਚਾਹੀਦੀ ਕਿ ਮਣੀਪੁਰ ਦੇ ਵਿੱਚ ਸ਼ਾਂਤੀ ਸਥਾਪਿਤ ਹੋਵੇ। ਮੋਹਨ ਭਾਗਵਤ ਵੱਲੋਂ ਮਣੀਪੁਰ ਤੇ ਦਿੱਤੇ ਬਿਆਨ ਤੇ ਤੇਜਸਵੀ ਯਾਦਵ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਮੋਹਨ ਭਾਗਵਤ ਬਹੁਤ ਦੇਰੀ ਤੋਂ ਇਸ ਤੇ ਬੋਲ ਰਹੇ ਹਨ ਤੇ PM ਮੋਦੀ ਹਜੇ ਤੱਕ ਇਸ ਮਾਮਲੇ ਤੇ ਚੁੱਪ ਹਨ। ਉਹ ਪਹਿਲਵਾਨ ਬੇਟੀਆਂ ਵਾਲੇ ਮਾਮਲੇ ਤੇ ਵੀ ਚੁੱਪ ਸੀਗੇ, ਕਿਸਾਨਾਂ ਵਾਲੇ ਮਾਮਲੇ ਤੇ ਵੀ ਚੁੱਪ ਸੀਗੇ ਤੇ ਹੁਣ ਉਹ ਮਣੀਪੁਰ ਵਾਲੇ ਮਾਮਲੇ ਤੇ ਵੀ ਲਗਾਤਾਰ 1 ਸਾਲ ਤੋਂ ਚੁੱਪ ਹਨ। ਆਂਧਰ ਪ੍ਰਦੇਸ਼ 'ਚ ਤੇਲਗੂ ਦੇਸ਼ਮ ਪਾਰਟੀ ਦੇ ਪ੍ਰਧਾਨ ਚੰਦਰਬਾਬੂ ਨਾਇਡੂ ਨੂੰ NDA ਨੇ ਆਪਣਾ ਵਿਧਾਇਕ ਦਲ ਦਾ ਆਗੂ ਚੁਣ ਲਿਆ ਹੈ। ਇਸ ਦਾ ਮਤਲਬ ਇਹ ਹੈ ਕਿ ਆਂਧਰ ਪ੍ਰਦੇਸ਼ ਦੇ ਨਵੇਂ CM ਚੰਦਰਬਾਬੂ ਨਾਇਡੂ ਹੋਣਗੇ। ਦੱਸਦੀ ਹੈ ਕਿ ਇਹ ਚੌਥੀ ਵਾਰ ਹੋਊਗਾ ਜਦ ਚੰਦਰਬਾਬੂ ਨਾਇਡੂ CM ਪਦ ਦੀ ਸ਼ਪਥ ਲੈਣਗੇ। ਉੱਥੇ ਜਨ ਸੈਨਾ ਨਾਲ ਅਤੇ BJP ਨਾਲ ਤੇਲਗੂ ਦੇਸ਼ਮ ਪਾਰਟੀ ਦਾ ਅਲਾਇੰਸ ਸੀਗਾ। ਜਨ ਸੈਨਾ ਨੇ ਵੀ ਵਧੀਆ ਪਰਫਾਰਮ ਕੀਤਾ ਹੈ। ਜਨ ਸੈਨਾ ਦੇ ਪਵਨ ਕਲਿਆਣ ਨੇ ਚੰਦਰਬਾਬੂ ਨਾਇਡੂ ਦਾ ਨਾਂ ਪ੍ਰਪੋਜ਼ ਕੀਤਾ ਹੈ। ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਕਾਮਰਾਨ ਅਕਮਲ ਨੇ ਸਿੱਖਾਂ ਤੋਂ ਮਾਫੀ ਮੰਗੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੇ ਸ਼ਬਦ ਅਪਮਾਨਜਨਕ ਅਤੇ ਅਨੁਚਿਤ ਸੀਗੇ। ਉਹਨਾਂ ਨੇ ਕਿਹਾ ਕਿ ਮੈਂ ਦੁਨੀਆ ਭਰ ਦੇ ਵਿੱਚ ਵਸਣ ਵਾਲੇ ਸਿੱਖਾਂ ਦੀ ਬਹੁਤ ਇੱਜ਼ਤ ਕਰਦਾ ਹਾਂ। ਮੇਰਾ ਇਰਾਦਾ ਉਹਨਾਂ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ ਤੇ ਮੈਂ ਮਾਫੀ ਮੰਗਦਾ। ਪੱਛਮੀ ਉੱਤਰ ਪ੍ਰਦੇਸ਼ ਦੀ ਮੁਜ਼ੱਫਰਨਗਰ ਸੀਟ ਹਾਰਨ ਤੋਂ ਬਾਅਦ ਸੰਜੀਵ ਬਾਲਿਆਣ ਨੇ ਆਪਣੀ ਹਾਰ ਦਾ ਠਿਕਰਾ ਸੰਗੀਤ ਸੋਮ ਤੇ ਫੋੜਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ BJP ਦੇ ਆਗੂ ਸੰਗੀਤ ਸੋਮ ਕਰਕੇ ਮੈਂ ਇਹ ਸੀਟ ਹਾਰ ਗਿਆ। ਸੰਗੀਤ ਸੋਮ ਨੇ ਕਿਹਾ ਹੈ ਕਿ RLD ਗਠਬੰਧਨ ਦਾ ਕੋਈ ਫਾਇਦਾ ਨਹੀਂ ਹੋਇਆ ਤੇ ਸੰਜੀਵ ਬਾਲਿਆਣ RLD ਗਠਬੰਧਨ ਕਰਕੇ ਆ ਰਹੇ ਹਨ। ਇਹ ਸੀਗੀਆਂ ਅੱਜ ਦੀਆਂ ਮੁੱਖ ਖਬਰਾਂ। ਹੁਣ ਕਰਦੇ ਹਾਂ ਆਪਾਂ ਖਬਰਾਂ ਦਾ ਵਿਸ਼ਲੇਸ਼ਣ ਤੇ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲੀ ਖਬਰ ਤੋਂ, ਓਡੀਸ਼ਾ ਵਾਲੀ ਖਬਰ ਤੋਂ। ਓਡੀਸ਼ਾ ਦੇ ਵਿੱਚ ਆਪਾਂ ਨੂੰ ਪਤਾ ਕਿ ਪਿਛਲੇ 24 ਸਾਲਾਂ ਤੋਂ BJD ਬੀਜੂ ਜਨਤਾ ਦਲ ਪਾਰਟੀ ਨਾਂ ਦੀ ਸਰਕਾਰ ਸੀਗੀ। ਨਵੀਨ ਪਟਨਾਇਕ ਉਹਨਾਂ ਦੇ ਮੁੱਖ ਮੰਤਰੀ ਹੁੰਦੇ ਸੀਗੇ। ਨਵੀਨ ਪਟਨਾਇਕ ਦੀ ਇੱਕ ਆਪਣੀ ਕਲੀਨ ਛਵੀ ਸੀ। ਉਹਨੇ ਓਡੀਸ਼ਾ ਦੇ ਵਿੱਚ ਖਾਸਾ ਕੰਮ ਵੀ ਕੀਤਾ ਸੀਗਾ ਤੇ ਹਰ ਵਾਰ ਉਹ ਚੋਣ ਜਿੱਤ ਜਾਂਦੇ ਸੀਗੇ। ਪਿਛਲੇ ਕੁਝ ਸਾਲਾਂ ਤੋਂ ਉਹਨਾਂ ਨੇ BJP ਨਾਲ ਇੱਕ ਅਨਡਿਕਲੇਅਰਡ ਅਲਾਇੰਸ ਕਰ ਰੱਖਿਆ ਸੀਗਾ ਤੇ BJP ਦੇ ਸਾਰੇ ਉਹ ਜਿੱਤਦੇ ਰਹਿੰਦੇ ਸੀਗੇ। ਪਰ ਇਸ ਵਾਰ BJP ਨੇ ਉਹਨਾਂ ਨੂੰ ਝਟਕਾ ਦਿੱਤਾ ਤੇ ਨਵੀਨ ਪਟਨਾਇਕ ਉਹ ਤਾਂ ਬਹੁਤ ਜ਼ਿਆਦਾ ਬਜ਼ੁਰਗ ਵੀ ਹੋ ਗਏ ਹਨ ਤੇ ਉਹ ਚੋਣ ਕੰਪੇਨ ਕਰਨ ਵੀ ਨਹੀਂ ਨਿਕਲ ਸਕੇ ਤੇ ਉਹਨਾਂ ਨੇ ਸਿਰਫ ਜਿਹੜੀ ਇੱਕ ਵੀਡੀਓ ਬਣਾ ਕੇ ਹੀ ਲੋਕਾਂ ਤੋਂ ਵੋਟਾਂ ਮੰਗੀਆਂ ਸੀ ਤੇ ਇਸ ਵਾਰ ਉਹ ਚੋਣ ਹਾਰ ਗਏ ਸੀਗੇ। ਉਹਨਾਂ ਨੇ 2 ਸੰਖ ਉਹਨਾਂ ਦੇ ਜਿਹੜੇ ਆਪਾਂ ਕਹੀਏ ਚੋਣ ਸਿੰਬਲ ਹੈਗਾ ਓਡੀਸ਼ਾ ਦੇ ਵਿੱਚ ਨਵੀਨ ਪਟਨਾਇਕ ਦਾ, ਉਹ 2 ਸੰਖਾਂ ਦੀ ਜੋੜੀ ਹੈਗੀ ਆ ਤੇ ਉਹਨਾਂ ਨੇ 2 ਸੰਖਾਂ ਦੀ ਜੋੜੀ ਦਿਖਾ ਕੇ ਵੋਟਾਂ ਮੰਗੀਆਂ ਸੀਗੀਆਂ ਪਰ ਉਹਨਾਂ ਨੂੰ ਸਫਲਤਾ ਨਹੀਂ ਹਾਸਿਲ ਹੋਈ। ਉੱਥੇ BJP ਨੇ ਬਹੁਤ ਜ਼ਿਆਦਾ ਵਧੀਆ ਪਰਫਾਰਮ ਕੀਤਾ। ਲੋਕ ਸਭਾ ਚੋਣਾਂ ਵਿੱਚ ਵੀ ਉਹਨਾਂ ਨੇ ਉੱਥੇ 19 ਸੀਟਾਂ ਜਿੱਤੀਆਂ ਹਨ ਤੇ ਆਪਾਂ ਗੱਲ ਕਰੀਏ ਅਸੈਂਬਲੀ ਦੇ ਵਿੱਚ ਵੀ ਉਹਨਾਂ ਦੀ ਕਲੀਅਰ ਮੈਜੋਰਿਟੀ ਆਈ ਹੈ ਤੇ ਉੱਥੇ ਰੌਲਾ ਪੈ ਰਿਹਾ ਸੀਗਾ ਕਿ CM ਕੌਣ ਹੋਊਗਾ BJP ਵੱਲੋਂ, ਕਿਉਂਕਿ BJP ਨੇ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਸੀਗਾ ਕਿ ਉੱਥੇ ਅਸੀਂ ਓਡੀਸ਼ਾ ਦੇ ਵਿੱਚ ਅਸੀਂ ਅਸੈਂਬਲੀ ਚੋਣ ਵੀ ਜਿੱਤ ਜਾਵਾਂਗੇ। ਤੇ ਹੁਣ ਜਿਹੜਾ ਮੋਹਨ ਮਾਝੀ ਨੂੰ ਵਿਧਾਇਕ ਦਲ ਦਾ ਆਗੂ ਚੁਣਿਆ ਗਿਆ, ਯਾਨੀ ਕਿ ਅਗਲੇ ਮੁੱਖ ਮੰਤਰੀ ਓਡੀਸ਼ਾ ਦੇ BJP ਦੇ ਆਗੂ ਮੋਹਨ ਮਾਝੀ ਹੋਣਗੇ। ਸੈਂਟਰਲ BJP ਟੀਮ ਨੇ ਰਾਜਨਾਥ ਸਿੰਘ ਅਤੇ ਭੁਪਿੰਦਰ ਯਾਦਵ ਨੂੰ ਇੱਥੋਂ ਭੇਜਿਆ ਸੀਗਾ, ਦਿੱਲੀ ਤੋਂ ਭੇਜਿਆ ਸੀਗਾ ਕਿ ਉੱਥੇ ਜਾ ਕੇ ਉਹ ਜਿਹੜੇ ਵਿਧਾਇਕਾਂ ਨਾਲ ਗੱਲ ਕਰਨ ਤੇ ਕੌਣ ਜ਼ਿਆਦਾ ਐਕਸੈਪਟੇਬਲ ਚਿਹਰਾ ਹੈ ਉਹਨੂੰ ਮੁੱਖ ਮੰਤਰੀ ਲਾਣ ਤੇ ਮੋਹਨ ਮਾਝੀ ਦਾ ਨਾਂ ਸਭ ਸਾਹਮਣੇ ਆਇਆ। ਜਿਹੜੇ 2 ਹੋਰ ਨਾਂ ਵੀ ਸੀਗੇ, ਕੇਵੀ ਸਿੰਘ ਦੇਵ ਉਹਨਾਂ ਨੂੰ ਡਿਪਟੀ CM ਬਣਾਇਆ ਗਿਆ ਹੈਗਾ ਤੇ ਇੱਦਾਂ ਹੀ ਜੇ ਗੱਲ ਕਰੀਏ ਪ੍ਰਭਾਤੀ ਪਰੀਦਾ ਦੀ, ਉਹਨਾਂ ਨੂੰ ਵੀ ਡਿਪਟੀ CM ਲਾਇਆ ਗਿਆ, ਯਾਨੀ ਕਿ ਉੜੀਸਾ ਦੇ ਵਿੱਚ 2 ਡਿਪਟੀ CM ਹੋਣਗੇ। ਉਹ 2 ਜਾਣੇ ਵੀ CM ਦੀ ਰੇਸ 'ਚ ਸੀਗੇ ਪਰ ਦੋਵੇਂ ਬਾਹਰ ਹੋ ਗਏ ਤੇ ਉੜੀਸਾ ਕਿਤੇ ਨਾ ਕਿਤੇ ਇੱਦਾਂ ਦਾ ਸਟੇਟ ਹੈਗਾ ਜਿੱਥੇ BJP ਵਾਸਤੇ ਕਦੇ ਵੀ ਫਰਟਾਈਲ ਥਾਂ ਨਹੀਂ ਸੀ, ਪਰ ਨਵੀਨ ਪਟਨਾਇਕ ਨੇ ਉਹਨਾਂ ਨਾਲ ਆਪਣੀ ਸਾਂਠ ਗਾਂਠ ਕਰਕੇ ਉਹਨਾਂ ਨੂੰ ਉੱਥੇ ਥਾਂ ਦਿੱਤੀ ਹੈ।
ਇੱਕ ਰੌਲਾ ਇਹ ਵੀ ਪਿਆ ਕਿ ਇੱਕ ਆਈਏਐਸ ਅਫਸਰ ਹੈਗਾ ਤਮਿਲਨਾਡੂ ਦਾ, ਤਮਿਲ ਆਈਏਐਸ ਪਾਂਡਿਅਨ ਨੂੰ ਕਿਤੇ ਨਾ ਕਿਤੇ ਨਵੀਨ ਪਟਨਾਇਕ ਨੇ ਅੱਗੇ ਕਰਤਾ ਸੀਗਾ ਤੇ ਉਹਨੂੰ ਆਪਣਾ ਇੱਕ ਹਿਸਾਬ ਨਾਲ ਕੀ ਹੈ ਕਿ ਅਗਲਾ ਵਾਰਿਸ ਡਿਕਲੇਅਰ ਕਰਤਾ ਸੀ। ਇਸ ਕਰਕੇ ਵੀ ਇਹ ਚੋਣ ਹਾਰੇ ਹਨ। ਪਾਂਡਿਅਨ ਤੇ ਖਾਸੇ ਆਰੋਪ ਲੱਗਦੇ ਰਹੇ। ਪਾਂਡਿਅਨ ਤੇ ਇਹ ਆਰੋਪ ਵੀ ਲੱਗਦਾ ਰਿਹਾ ਕਿ ਜਿਹੜੇ ਪਾਂਡਿਅਨ ਹੈ ਉਹ ਅਮਿਤ ਸ਼ਾਹ ਨਾਲ ਸੈੱਟ ਸੀਗੇ ਤੇ ਅਮਿਤ ਸ਼ਾਹ ਅਕੋਰਡਿੰਗ ਹੀ ਚੱਲਦੇ ਸੀਗੇ। ਤੇ ਹਾਲਾਂਕਿ ਓਡੀਸ਼ਾ ਆਪਾਂ ਨੂੰ ਪਤਾ ਕਿ ਕੋਸਟਲ ਰੀਜਨ ਹੈ, ਬਹੁਤ ਸਾਰੀ ਗਰੀਬੀ ਉੱਥੇ, ਕਈ ਇੱਦਾਂ ਦੇ ਉਸ ਸੂਬੇ 'ਚ ਕਈ ਇੱਦਾਂ ਦੇ ਜ਼ਿਲ੍ਹੇ ਹੈਗੇ ਜਿੱਥੇ ਆਦੀਵਾਸੀ ਪੋਪੂਲੇਸ਼ਨ ਬਹੁਤ ਜ਼ਿਆਦਾ ਹੈ ਤੇ ਬਹੁਤ ਗਰੀਬੀ ਹੈ, ਭੁੱਖਮਰੀ ਵੀ ਬਹੁਤ ਜ਼ਿਆਦਾ ਹੈ। ਆਪਾਂ ਕਾਲਾ ਹੰਡੀ ਦਾ ਕਾਲ ਵੀ ਸੁਣਦੇ ਰਹੇ ਹਾਂ। ਤੇ ਉੱਥੇ ਭੁਵਨੇਸ਼ਵਰ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਇੱਕ ਕੈਪੀਟਲ ਦਾ ਜਿਹੜਾ ਇੱਕ ਪੂਰਾ ਪ੍ਰੋਜੈਕਟ ਸੀਗਾ ਉਹਨੂੰ ਇੰਡਸਟਰੀਲਾਈਜ਼ ਕਰਨ ਦਾ, ਉਸ ਕਿਸਮ ਦਾ ਉਸ ਦੀ ਸਫਲਤਾ ਵੀ ਉੱਥੇ ਨਹੀਂ ਹਾਸਲ ਹੋਈ। ਤੇ ਇੱਕ ਗਰੀਬੀ ਹੋਣ ਕਰਕੇ ਉੜੀਸਾ ਦੇ ਲੋਕ ਜ਼ਿਆਦਾਤਰ ਪਲਾਇਨ ਕਰਕੇ ਹੀ ਬੰਬੇ, ਗੁਜਰਾਤ, ਦਿੱਲੀ ਇੱਧਰ ਹੀ ਆਉਂਦੇ ਨੇ ਤੇ ਕਮਾ ਕੇ ਖਾਂਦੇ ਨੇ। ਕਲਕੱਤਾ ਵੀ ਜਾਂਦੇ ਨੇ ਉੱਥੋਂ। ਤੇ ਕਿਤੇ ਨਾ ਕਿਤੇ ਗਰੀਬ ਸੂਬਾ ਹੋਣ ਦੀ ਵਜ੍ਹਾ ਕਰਕੇ ਉੱਥੇ ਬਹੁਤ ਸਾਰੇ ਲੋਕ ਡੈਮੋਕ੍ਰੈਟਿਕਲੀ ਅਵੇਅਰ ਵੀ ਨਹੀਂ ਹਨ। ਤੇ ਬਿਜੂ ਜਨਤਾ ਦਲ ਜਿੱਦੀ ਰਹੀ ਸੀ, ਹੁਣ ਬੀਜੇਪੀ ਦਾ ਨਵਾਂ ਰਾਜ ਉੱਥੇ ਕਾਇਮ ਹੋਣ ਜਾ ਰਿਹਾ ਹੈ। ਉਸ ਤੋਂ ਅਗਲੀ ਖਬਰ ਦੀ ਗੱਲ ਕਰੀਏ, ਉਹ ਹੈਗੀ ਆ UGC ਨੀਟ ਦੀ ਪ੍ਰੀਖਿਆ ਵਾਲੀ। ਇੰਡੀਆ ਦੇ ਵਿੱਚ ਡਾਕਟਰੀ ਦੀ ਪੜ੍ਹਾਈ ਵਾਸਤੇ ਇੱਕ ਪ੍ਰੀਖਿਆ ਕਰਵਾਈ ਜਾਂਦੀ ਹੈ ਜਿਹਨੂੰ ਨੀਟ ਦੀ ਪ੍ਰੀਖਿਆ ਕਹਿੰਦੇ ਹੈਗੇ ਆ। ਤੇ ਨੈਸ਼ਨਲ ਟੈਸਟਿੰਗ ਏਜੰਸੀ ਨਾਂ ਦੀ ਸੰਸਥਾ ਇਹਦੇ ਟੈਸਟ ਕਰਾਉਂਦੀ ਹੈਗੀ ਆ। ਪਿਛਲੇ ਦਿਨੀ ਉਹਦਾ ਰਿਜ਼ਲਟ ਆਊਟ ਹੋਇਆ, ਉਦੋਂ ਬਹੁਤ ਸਾਰੇ ਬੰਦਿਆਂ ਦੇ 720 ਨੰਬਰ ਸੀਗੇ, ਯਾਨੀ ਕਿ ਫੁੱਲ ਮਾਰਕਸ ਸੀਗੇ। ਤੇ ਉਹ ਰੌਲਾ ਵੀ ਪਿਆ, ਹਾਲਾਂਕਿ ਇਹ ਵੀ ਰੌਲਾ ਪੈ ਰਿਹਾ ਸੀਗਾ ਕਿ ਪੇਪਰ ਲੀਕ ਹੋਇਆ। ਕਈ ਲੋਕਾਂ ਨੇ ਜਿਹੜੇ ਗ੍ਰੇਸਿੰਗ ਮਾਰਕਸ ਹੈਗੇ ਆ ਉਹਨਾਂ ਤੇ ਸਵਾਲ ਉਠਾਏ। ਕਈਆਂ ਨੇ ਕਿਹਾ ਕਿ ਬਾਅਦ 'ਚ ਜਾ ਕੇ ਉਹਨਾਂ ਜਿਹੜੇ ਬੰਦੇ ਸੀਗੇ ਉਹਨਾਂ ਦੇ ਪੇਪਰ ਸੋਲਵ ਕੀਤੇ ਗਏ ਹੈਗੇ। ਕਈ ਸਾਰੇ ਸਵਾਲ ਸੀਗੇ ਤੇ ਉਸ ਸਾਰੇ ਸਵਾਲਾਂ ਨੂੰ ਲੈ ਕੇ UGC ਨੀਟ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੇ ਸੁਪਰੀਮ ਕੋਰਟ ਦੇ ਵਿੱਚ ਪ੍ਰੀਖਿਆ ਨੂੰ ਰੱਦ ਕਰਕੇ ਦੁਬਾਰਾ ਤੋਂ ਕਰਾਏ ਜਾਣ ਦੀ ਪਟੀਸ਼ਨ ਪਾਈ ਸੀ। ਤੇ ਸੁਪਰੀਮ ਕੋਰਟ ਨੇ UGC ਨੀਟ ਕਰਾਉਣ ਵਾਲੇ NTA ਨੂੰ ਕਿਹਾ ਹੈ ਕਿ ਤੁਸੀਂ ਇਹਦੇ ਤੇ ਜਵਾਬ ਦਿਓ ਕਿ ਕਿਉਂ ਰੱਦ ਕਰਕੇ ਦੁਬਾਰਾ ਨਾ ਕਰਾਈ ਜਾਵੇ। ਤੇ UGC ਨੀਟ ਨੇ, ਹਾਲਾਂਕਿ ਆਪਾਂ ਗੱਲ ਕਰੀਏ NTA ਨੇ ਸਾਰੇ ਹੀ ਜਿਹੜੇ ਆਰੋਪ ਸੀਗੇ ਪੇਪਰ ਲੀਕ ਹੋਣ ਦੇ ਜਾਂ ਫਿਰ ਕੋਈ ਵਾਧਾ ਘਟਾ ਕਰਨ ਦੇ, ਉਹਨਾਂ ਸਾਰੇ ਆਰੋਪਾਂ ਨੂੰ ਖਾਰਿਜ ਕਰ ਦਿੱਤਾ ਹੈ। ਤੇ ਸੋਸ਼ਲ ਮੀਡੀਆ ਤੇ ਇਹ ਵੱਡਾ ਮੁੱਦਾ ਚੱਲ ਰਿਹਾ ਹੈ। ਇੰਡੀਆ ਦੇ ਵਿੱਚ ਜੇ ਪੇਰੈਂਟਸ ਦੀ ਗੱਲ ਕਰੀਏ ਜਿਹੜੇ ਕਿ ਆਪਣੇ ਬੱਚਿਆਂ ਨੂੰ ਡਾਕਟਰ ਬਣਾਉਣ ਦਾ ਸੁਪਨਾ ਦੇਖਦੇ ਹੈਗੇ ਆ, ਉਹਨਾਂ 'ਚ ਇਹ ਬਹੁਤ ਵੱਡਾ ਮੁੱਦਾ ਹੈਗਾ। ਇਸ ਕਰਕੇ ਇਸ ਖਬਰ ਦੇ ਵਿੱਚ ਮੈਂ ਆਪਣੇ ਬੁਲੇਟਿਨ ਦੇ ਵਿੱਚ ਵੀ ਇਸ ਖਬਰ ਦਾ ਜ਼ਿਕਰ ਕਰ ਰਿਹਾ। ਉਸ ਤੋਂ ਜਿਹੜੀ ਅਗਲੀ ਖਬਰ ਦੀ ਗੱਲ ਕਰੀਏ, ਉਹ ਹੈਗੀ ਆ S ਜੈਸ਼ੰਕਰ ਬਾਰੇ। S ਜੈਸ਼ੰਕਰ ਮੋਦੀ ਕੈਬਨਿਟ ਦੇ ਵਿੱਚ ਦੂਜੀ ਵਾਰ ਵਿਦੇਸ਼ ਮੰਤਰੀ ਬਣੇ ਹਨ। ਹਾਲਾਂਕਿ ਬਹੁਤ ਜ਼ਿਆਦਾ ਆਪਾਂ ਨੂੰ ਪਤਾ ਹੈ ਕਿ ਉਹਨਾਂ ਬਾਰੇ ਵਿਵਾਦ ਵੀ ਹਨ। ਈਵਨ ਸਿੱਖਾਂ ਨਾਲ ਉਹਨਾਂ ਦਾ ਜਿਹੜਾ ਇੱਕ ਹਿਸਾਬ ਨਾਲ ਕਹੀਏ ਇੱਕ ਰਿਸ਼ਤਾ ਸਮੂਦ ਨਹੀਂ ਹੈ। ਤੇ S ਜੈਸ਼ੰਕਰ ਨੇ ਵਿਦੇਸ਼ ਮੰਤਰੀ ਬਣਨ ਤੋਂ ਤੁਰੰਤ ਬਾਅਦ ਇਹ ਕਿਹਾ ਹੈ ਕਿ ਉਹਨਾਂ ਦੀ ਪਹਿਲੀ ਪ੍ਰਾਇੋਰਟੀ ਚੀਨ ਨਾਲ ਜਿਹੜਾ ਸਰਹੱਦੀ ਵਿਵਾਦ ਹੈ ਉਹਨੂੰ ਸੁਲਝਾਉਣ ਦਾ ਹੋਊਗਾ। ਆਪਾਂ ਨੂੰ ਪਤਾ ਹੈ ਕਿ ਪਿਛਲੇ 4 ਸਾਲ ਤੋਂ ਲੱਦਾਖ ਦੇ ਵਿੱਚ, ਡੋਕਲਾਮ ਦੇ ਵਿੱਚ ਉਹਨਾਂ ਦਾ ਵਿਵਾਦ ਚੱਲ ਰਿਹਾ ਤੇ ਉੱਥੇ ਚੀਨ ਵਾਲੇ ਇੰਡੀਆ ਦੀ ਜਿਹੜੀ ਸਰਹੱਦ ਹੈ ਉਹ ਨੱਪੀ ਬੈਠੇ ਨੇ ਤੇ ਕਈ ਟਕਰਾਅ ਵੀ ਹੋ ਚੁੱਕੇ ਨੇ ਤੇ ਉਹ ਛੱਡ ਵੀ ਨਹੀਂ ਰਹੇ। ਇੱਕ ਵੱਡਾ ਇਸ਼ੂ ਵੀ ਬਣਿਆ, ਈਵਨ ਜਿਹੜਾ ਸੋਨਮ ਵਾਂਗਚੁਕ ਸੀ ਉਹਨੇ ਵੀ ਚੁੱਕਣ ਦੀ ਕੋਸ਼ਿਸ਼ ਕੀਤੀ ਤੇ ਜਿਹੜੇ ਇੰਡੀਆ ਦੀ ਓਪੋਜੀਸ਼ਨ ਹੈ ਉਹ ਵੀ ਟਾਈਮ ਤੇ ਇਸ ਨੂੰ ਚੁੱਕਦੀ ਰਹਿੰਦੀ ਹੈ। ਤੇ ਦੂਜਾ ਵਿਵਾਦ ਵੀ ਆਪਾਂ ਨੂੰ ਪਤਾ ਹੈ ਕਿ ਅਰੁਣਾਚਲ ਪ੍ਰਦੇਸ਼ ਦੀ 32 ਥਾਵਾਂ ਦੇ ਨਾਂ ਚੀਨ ਨੇ ਬਦਲ ਦਿੱਤੇ ਸੀਗੇ ਤੇ ਆਪਣੇ ਨਾਂ ਜਿਹੜੇ ਉਹਨਾਂ ਦੇ ਨਾਂ ਹੈਗੇ ਉਹਨਾਂ ਤੇ ਰੱਖ ਦਿੱਤੇ ਸੀਗੇ ਤੇ ਉਹ ਵੀ ਵਿਵਾਦ ਚੱਲ ਰਿਹਾ। ਤੇ ਅਰੁਣਾਚਲ ਪ੍ਰਦੇਸ਼ ਅਤੇ ਲੱਦਾਖ ਦੋ ਕ੍ਰਿਟੀਕਲ ਪੋਜੀਸ਼ਨਸ ਹੈ ਜਿੱਥੇ ਚਾਈਨਾ ਹਮੇਸ਼ਾ ਉੱਥੇ ਦੇ ਜਿਹੜੇ ਇਲਾਕੇ ਹੈਗੇ ਉਹਨਾਂ ਤੇ ਕਲੇਮ ਕਰਦਾ ਰਿਹਾ। ਤੇ S ਜੈਸ਼ੰਕਰ ਨੇ ਕਿਹਾ ਕਿ ਇਹਨਾਂ ਨੂੰ ਸੁਲਝਾਉਣਾ ਸਾਡੀ ਪਹਿਲੀ ਪ੍ਰਾਇੋਰਟੀ ਹੋਊਗੀ। ਦੇਖਣਾ ਹੋਊਗਾ ਕਿ ਉਹ ਕਿੰਨੇ ਕਾਰਗਰ ਸਾਬਿਤ ਹੁੰਦੇ ਨੇ। ਤੇ S ਜੈਸ਼ੰਕਰ ਉੱਦਾਂ ਪਹਿਲਾਂ ਆਪਾਂ ਨੂੰ ਪਤਾ ਕਿ ਬਿਊਰੋਕਰੇਟ ਰਹੇ ਨੇ ਤੇ ਬਿਊਰੋਕ੍ਰੇਸੀ ਤੋਂ ਆਉਣ ਤੋਂ ਬਾਅਦ ਉਹ ਹੁਣ ਮੋਦੀ ਕਾਰਿਆਕਾਲ ਦੇ ਪਿਛਲੀ ਕਾਰਿਆਕਾਲ ਦੇ ਵਿੱਚ ਵੀ ਉਹ ਵਿਦੇਸ਼ ਮੰਤਰੀ ਸੀਗੇ ਤੇ ਇਸ ਵਾਰ ਦੁਬਾਰਾ ਉਹ ਫੋਰਨ ਮਿਨਿਸਟਰ ਬਣੇ ਨੇ। ਦੇਖਣਾ ਹੋਊਗਾ ਕਿ ਉਹਨਾਂ ਦਾ ਕਾਰਜਕਾਲ ਕਿਵੇਂ ਦਾ ਰਹੂਗਾ। ਉਸ ਤੋਂ ਜਿਹੜੀ ਅਗਲੀ ਖਬਰ ਦੀ ਗੱਲ ਕਰੀਏ ਉਹ ਹੈਗੀ RSS ਬਾਰੇ। RSS ਦੇ ਜਿਹੜੇ ਚੀਫ ਹੈ ਮੋਹਨ ਭਾਗਵਤ, ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹਮਲਾ ਬੋਲਿਆ ਹੈ। ਇੱਕ ਵਾਰ ਯਾਦ ਕਰੋ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਆਪਣੇ ਆਪ ਨੂੰ ਪ੍ਰਧਾਨ ਸੇਵਕ ਕਿਹਾ ਸੀਗਾ ਤੇ ਇਸੇ ਚੀਜ਼ ਨੂੰ ਫੜਦਿਆਂ ਮੋਹਨ ਭਾਗਵਤ ਨੇ ਬਿਆਨ ਦਿਆ ਹੈ ਕਿ ਸੇਵਕ ਸ਼ਬਦ ਦਾ ਮਤਲਬ ਬਹੁਤ ਡੂੰਘਾ ਹੁੰਦਾ, ਉਹਦਾ ਸਹੀ ਮਤਲਬ ਪਤਾ ਹੋਣਾ ਚਾਹੀਦਾ ਤੇ ਸੇਵਕ ਦੇ ਵਿੱਚ ਅਹੰਕਾਰ ਨਹੀਂ ਹੋਣਾ ਚਾਹੀਦਾ। ਤੇ ਇਸ ਵਾਰ ਜਿਹੜਾ ਚੋਣ ਸੀਗਾ ਉਹਦੇ ਵਿੱਚ ਗਰੀਮਾਂ ਲੰਘੀਆਂ ਗਈਆਂ, ਯਾਨੀ ਕਿ ਗਰੀਮਾਂ ਨਾਲ ਇਹ ਚੋਣ ਨਹੀਂ ਲੜਿਆ ਗਿਆ। ਗਰੀਮਾਂ ਰੱਖੀ ਜਾਣੀ ਚਾਹੀਦੀ ਸੀਗੀ
ਤੇ ਉਹਨਾਂ ਨੇ ਇਨਡਾਇਰੈਕਟਲੀ ਨਰਿੰਦਰ ਮੋਦੀ ਨੂੰ ਸੇਵਕ ਦਾ ਮਤਲਬ ਸਮਝਾਇਆ ਤੇ ਉਹਨਾਂ ਤੇ ਅਟੈਕ ਕਰਦਿਆਂ ਕਿਹਾ ਹੈ ਕਿ ਉਹਨਾਂ ਦੇ ਵਿੱਚ ਅਹੰਕਾਰ ਜ਼ਿਆਦਾ ਆ ਗਿਆ ਸੀਗਾ, ਅਹੰਕਾਰ ਨਹੀਂ ਹੋਣਾ ਚਾਹੀਦਾ, ਸੇਵਕ ਦੇ ਵਿੱਚ ਅਹੰਕਾਰ ਨਹੀਂ ਹੋਣਾ ਚਾਹੀਦਾ। ਇਸ ਤੋਂ ਇਲਾਵਾ ਜਿਹੜੇ ਮੋਹਨ ਭਾਗਵਤ ਹੈਗੇ ਆ, ਉਹਨਾਂ ਨੇ ਇੱਕ ਦੂਜੀ ਖਬਰ ਗੱਲ ਵੀ ਕਹੀ। ਉਹਨਾਂ ਨੇ ਕਿਹਾ ਕਿ ਮਣੀਪੁਰ ਪਿਛਲੇ 1 ਸਾਲ ਤੋਂ ਸ਼ਾਂਤੀ ਦੀ ਬਾਟ ਜੋ ਰਿਹਾ, ਯਾਨੀ ਕਿ ਸ਼ਾਂਤੀ ਦਾ ਰਸਤਾ ਦੇਖ ਰਿਹਾ, ਪਰ ਉਹਦਾ ਕਿਤੇ ਨਾ ਕਿਤੇ ਕੋਈ ਹੱਲ ਨਹੀਂ ਕੀਤਾ ਗਿਆ ਹੈ। ਪੀਐਮ ਨਰਿੰਦਰ ਮੋਦੀ ਵੀ ਆਪਾਂ ਨੂੰ ਪਤਾ ਪਿਛਲੇ 1 ਸਾਲ ਤੋਂ ਇਸ ਤੇ ਕੋਈ ਉਹਨਾਂ ਨੇ ਬਿਆਨ ਨਹੀਂ ਦਿੱਤਾ। ਜਿਹੜੀ ਆਰਐਸਐਸ ਦੀ ਜਿਹੜੀ ਮੇਨ ਮੈਗਜ਼ੀਨ ਹੈ ਕਿ ਜਿਹਨੂੰ ਆਪਾਂ ਆਰਗੇਨਾਈਜ਼ਰ ਕਹਿੰਦੇ ਆ, ਆਰਗੇਨਾਈਜ਼ਰ ਉਹਦਾ ਨਾਮ, ਆਰਗੇਨਾਈਜ਼ਰ ਦੇ ਵਿੱਚ ਪਿਛਲੇ ਦਿਨੀ ਕਈ ਇਦਾਂ ਦੇ ਲੇਖ ਆਏ ਹਨ ਜਿਹਦੇ 'ਚ ਲਿਖਿਆ, ਆਰਐਸਐਸ ਵਾਲਿਆਂ ਨੇ ਲਿਖਿਆ ਹੈ ਕਿ ਉਹਨਾਂ ਨੇ ਇਸ ਵਾਰ ਨਰਿੰਦਰ ਮੋਦੀ ਦੀ ਮਦਦ ਨਹੀਂ ਕੀਤੀ ਇਲੈਕਸ਼ਨਾਂ 'ਚ, ਕਿਉਂਕਿ ਬੀਜੇਪੀ ਵਾਲੇ ਜ਼ਿਆਦਾ ਹੀ ਚੰਬਲੇ ਹੋਏ ਸੀਗੇ, ਜ਼ਿਆਦਾ ਓਵਰ ਕੌਨਫੀਡੈਂਟ ਸੀਗੇ ਤੇ ਉਹਨਾਂ ਨੇ ਆਰਐਸਐਸ ਦੇ ਕਈ ਬੰਦਿਆਂ ਨਾਲ ਬਦਤਮੀਜ਼ੀ ਕੀਤੀ। ਇਸ ਕਰਕੇ ਕਿਤੇ ਨਾ ਕਿਤੇ ਇੱਕ ਆਰਐਸਐਸ ਦੇ ਬੰਦਿਆਂ ਨੇ ਇਸ ਵਾਰ ਇਲੈਕਸ਼ਨਾਂ 'ਚ ਕੰਮ ਨਹੀਂ ਕੀਤਾ ਤੇ ਇਸ ਜੇ ਆਰਐਸਐਸ ਨਾਲ ਰਲ ਕੇ ਜੇ ਬੀਜੇਪੀ ਚੋਣ ਲੜਦੀ ਤਾਂ ਰਿਜ਼ਲਟ ਕੁਝ ਹੋਰ ਹੋਣੇ ਸੀ। ਇੱਦਾਂ ਦੇ ਆਰੋਪ ਆਰਗੇਨਾਈਜ਼ਰ ਦੇ ਵਿੱਚ ਲਾਏ ਜਾ ਰਹੇ ਹਨ ਤੇ ਨਰਿੰਦਰ ਮੋਦੀ ਦੇ ਠੀਕ ਠਾਕ ਨਿਸ਼ਾਨਾ ਸਾਧਿਆ ਜਾ ਰਿਹਾ ਹੈ। ਪਰ ਆਪਾਂ ਨੂੰ ਸੱਚਾਈ ਵੀ ਪਤਾ ਹੈ ਕਿ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸ਼ਪਥ ਲੈ ਚੁੱਕੇ ਨੇ ਤੇ ਐਨਡੀਏ ਦੇ ਨੇਤਾ ਚੁਣੇ ਗਏ ਹਨ। ਹਾਲਾਂਕਿ ਵਿਵਾਦ ਹੋਰ ਵੀ ਕਈ ਹੋ ਰਹੇ ਨੇ, ਉਹਨਾਂ ਬਾਰੇ ਆਪਾਂ ਅੱਗੇ ਡਿਸਕਸ ਕਰਾਂਗੇ। ਪਰ ਜਿਹੜਾ ਮੋਹਨ ਭਾਗਵਤ ਦਾ ਬਿਆਨ ਆਇਆ ਉਹ ਖਾਸਾ ਕ੍ਰਿਟੀਕਲ ਹੈਗਾ, ਕਿਉਂਕਿ ਉਹ ਆਰਐਸਐਸ ਦੇ ਹੋਲੀ ਸੋਲੀ ਸਭ ਤੋਂ ਵੱਡੇ ਆਗੂ ਹਨ ਤੇ ਮੋਹਨ ਭਾਗਵਤ ਦੇ ਬਿਆਨ ਤੇ ਤੇਜਸਵੀ ਯਾਦਵ ਨੇ ਕਿਹਾ ਹੈ ਕਿ ਮੋਹਨ ਭਾਗਵਤ ਨੇ ਵੀ ਇਹ ਜਿਹੜਾ ਬਿਆਨ ਹੈ ਮਣੀਪੁਰ ਤੇ ਖਾਸੀ ਦੇਰੀ ਨਾਲ ਦਿੱਤਾ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਦੇ ਮਣੀਪੁਰ ਤੇ ਬੋਲਦੇ ਹੀ ਨਹੀਂ। ਉਹਨਾਂ ਨੇ ਕਿਹਾ ਕਿ ਨਾ ਤਾਂ ਕਿਸਾਨਾਂ ਤੇ ਬੋਲੇ, ਨਾ ਜਿਹੜੀ ਪਹਿਲਵਾਨ ਬੇਟੀਆਂ ਸੀ ਉਹਨਾਂ ਤੇ ਹਮਲਾ ਹੋਇਆ, ਨਾ ਉਹਨਾਂ ਤੇ ਕੁਝ ਬੋਲਿਆ ਉਹਨਾਂ ਨੇ, ਤਾਂ ਉਹ ਸਾਰਿਆਂ ਇਦਾਂ ਦੇ ਮਾਮਲਿਆਂ ਤੇ ਚੁੱਪ ਰਹਿੰਦੇ ਨੇ ਤੇ ਤੇਜਸਵੀ ਯਾਦਵ ਨੇ ਉਹਨਾਂ ਦੀ ਖਾਸੀ ਰਗੜਾਈ ਵੀ ਕੀਤੀ ਆਪਣੇ ਭਾਸ਼ਣਾਂ 'ਚ। ਤੇ ਆਪਾਂ ਹੁਣ ਇੱਕ ਹੋਰ ਵਿਵਾਦ ਦੀ ਗੱਲ ਕਰ ਲਈਏ, ਉਹ ਐਨਡੀਏ 'ਚ ਪੈ ਰਿਹਾ। ਐਨਡੀਏ ਦੇ ਵਿੱਚ ਕੀ ਵਿਵਾਦ ਪੈ ਰਿਹਾ? ਆਪਾਂ ਨੂੰ ਪਤਾ ਕਿ ਜਿਹੜੇ 71 ਮੰਤਰੀਆਂ ਨੂੰ ਸ਼ਪਥ ਜਿਹੜੀ ਹੈ ਸਹੁੰ ਚੁਕਵਾਤੀ ਹੈਗੀ ਆ ਤੇ ਜਿਹੜੇ ਪੋਰਟਫੋਲੀਓ ਵੀ ਡਿਸਾਈਡ ਹੋ ਗਏ ਹੈਗੇ ਆ, ਪਰ ਪੋਰਟਫੋਲੀਓ ਦੇ ਵਿੱਚ ਕਈ ਸਾਰੇ ਜਿਹੜੇ ਐਨਡੀਏ ਦੇ ਘਟਕ ਦਲ ਹੈਗੇ ਯਾਨੀ ਕਿ ਉਹਨਾਂ ਦੇ ਅਲਾਈਅੰਸ ਪਾਰਟਨਰਸ ਹੈਗੇ ਆ, ਉਹ ਸੈਟੀਸਫਾਈ ਨਹੀਂ ਹੈ। ਸਭ ਤੋਂ ਪਹਿਲਾ ਰੌਲਾ ਅਜੀਤ ਪਵਾਰ ਹੋਰਾਂ ਨੇ ਪਾਇਆ ਸੀਗਾ। ਪ੍ਰਫੁੱਲ ਪਟੇਲ ਨੇ ਕਿਹਾ ਕਿ ਮੈਂ ਪਹਿਲਾਂ ਕੈਬਨਿਟ ਮੰਤਰੀ ਰਹਿ ਚੁੱਕਿਆ, ਹੁਣ ਮੈਨੂੰ ਤੁਸੀਂ ਸਟੇਟ ਮਿਨਿਸਟਰ ਬਣਾ ਕੇ ਮੇਰੀ ਬੇਇੱਜ਼ਤੀ ਕਰ ਰਹੇ ਹੋ। ਇੱਦਾਂ ਹੀ ਜਿਹੜਾ ਸਿੰਧੇ ਗੁੱਟ ਵਾਲੀ ਸ਼ਿਵ ਸੈਨਾ ਜਿਹਦੇ 7 MP ਜਿੱਤ ਕੇ ਆਏ ਹੈਗੇ ਆ, ਉਹਨਾਂ ਨੇ ਵੀ ਰੌਲਾ ਪਾਇਆ ਕਿ ਉਹਨਾਂ ਦਾ ਕੋਈ ਕੈਬਨਿਟ ਮੰਤਰੀ ਕਿਉਂ ਨਹੀਂ ਬਣਾਇਆ ਗਿਆ। ਜਦ ਬਿਹਾਰ ਦੀ ਜਿਤਨ ਰਾਮ ਮਾਂਝੀ ਦੀ ਪਾਰਟੀ ਤੋਂ ਸਿਰਫ ਜਿਤਨ ਰਾਮ ਮਾਂਝੀ ਜਿੱਤ ਕੇ ਆਏ ਨੇ ਤੇ ਉਹਨਾਂ ਨੂੰ ਤੁਸੀਂ ਕੈਬਨਿਟ ਮਿਨਿਸਟਰ ਬਣਾ ਰਹੇ ਹੋ, ਸਾਡੇ ਤਾਂ 7 MPs ਹੈਗੇ, ਸਾਨੂੰ ਕਿਉਂ ਨਹੀਂ ਬਣਾ ਰਹੇ। ਇੱਦਾਂ ਹੀ ਜੇ ਆਪਾਂ ਗੱਲ ਕਰੀਏ ਜਿਹੜੀ JDU ਹੈ ਉਹਦੇ ਬੰਦਿਆਂ ਨੂੰ ਵੀ ਕੋਈ ਵੱਡੇ ਮੰਤਰਾਲੇ ਨਹੀਂ ਮਿਲੇ। ਜਿਹੜੇ ਮੇਨ ਮਿਨਿਸਟਰੀਆਂ ਸੀਗੀਆਂ, ਚਾਹੇ ਵਿੱਤ ਮੰਤਰਾਲੇ ਹੋ ਯਾਨੀ ਕਿ ਫਾਈਨੈਂਸ ਮਿਨਿਸਟਰੀ ਹੋ ਗਈ, ਹੋਮ ਮਿਨਿਸਟਰੀ ਹੋ ਗਈ, ਰੋਡ ਐਂਡ ਟਰਾਂਸਪੋਰਟ ਮਿਨਿਸਟਰੀ ਹੋ ਗਈ, ਰੇਲਵੇ ਮਿਨਿਸਟਰੀ ਹੋ ਗਈ, ਇਹ ਸਾਰੀਆਂ ਮਿਨਿਸਟਰੀਆਂ ਬੀਜੇਪੀ ਨੇ ਆਪਣੇ ਕੋਲ ਰੱਖੀਆਂ ਹਨ। ਇਸ ਕਰਕੇ ਕਿਤੇ ਨਾ ਕਿਤੇ ਜਿਹੜੇ TDP ਵਾਲੇ ਹੋ ਗਏ, ਚੰਦਰਬਾਬੂ ਨਾਇਡੂ ਹੋ ਰਹੇ, ਨਿਤੀਸ਼ ਕੁਮਾਰ ਹੋਰੀ ਹੋ ਗਏ, ਇਹ ਤੇ ਸ਼ਿਵ ਸੈਨਾ ਏਕਨਾਥ ਸ਼ਿੰਦੇ ਵਾਲਾ ਗੁੱਟ ਹੋ ਗਿਆ, ਇਹ ਸਾਰੇ ਰੌਲਾ ਪਾ ਰਹੇ ਨੇ ਮਿਲ ਕੇ ਇਹ ਜਿਹੜੇ ਨਰਿੰਦਰ ਮੋਦੀ ਹੈ ਸਾਡੇ ਨਾਲ ਗਲਤ ਕਰ ਰਹੇ ਨੇ ਤੇ ਸਾਨੂੰ ਵੀ ਕੈਬਨਿਟ ਮਿਨਿਸਟਰੀਆਂ ਵਧੀਆ ਦਿੱਤੀਆਂ ਜਾਣੀਆਂ ਚਾਹੀਦੀਆਂ ਸੀਗੀਆਂ। ਅੱਡ ਵਿਸ਼ਲੇਸ਼ਕ ਇਸ ਚੀਜ਼ ਦਾ ਵਿਸ਼ਲੇਸ਼ਣ ਵੀ ਕਰ ਰਹੇ ਨੇ ਕਿ ਨਰਿੰਦਰ ਮੋਦੀ ਕਿਤੇ ਨਾ ਕਿਤੇ ਮਿਨਿਸਟਰੀਜ਼ ਦੇ ਵਧੀਆ ਪੋਰਟਫੋਲੀਓਜ਼ ਦੇਣ 'ਚ ਅਸਫਲ ਰਹੇ ਨੇ ਤੇ ਉਹਨਾਂ ਦੇ ਜਿਹੜੇ ਅਲਾਈਅੰਸ ਪਾਰਟਨਰ ਹੈਗੇ ਆ ਉਹ ਭੱਜਣਗੇ। ਹਾਲਾਂਕਿ ਇਹ ਤਾਂ ਦੇਖਣਾ ਹੋਊਗਾ ਕਿ ਅੱਗੇ ਕੀ ਹੁੰਦਾ ਕੀ ਨਹੀਂ ਹੁੰਦਾ। ਉਹਨਾਂ ਦੇ ਸਿਰ ਤੇ 3 ਇਲੈਕਸ਼ਨ ਵੀ ਖੜੇ ਨੇ, ਆਪਾਂ ਨੂੰ ਪਤਾ ਬਿਹਾਰ ਦਾ ਇਲੈਕਸ਼ਨ ਵੀ ਹੋਣਾ, ਦਿੱਲੀ ਦਾ ਇਲੈਕਸ਼ਨ ਵੀ ਹੋਣਾ ਹੈ ਤੇ ਹੁਣ 3 ਮਹੀਨਿਆਂ ਬਾਅਦ ਹਰਿਆਣੇ ਦਾ ਇਲੈਕਸ਼ਨ ਵੀ ਹੋਣਾ ਤੇ 3 ਇਲੈਕਸ਼ਨ ਉਹਨਾਂ ਦੇ ਸਿਰ ਤੇ ਖੜੇ ਨੇ ਤੇ ਉਹਨਾਂ ਇਲੈਕਸ਼ਨਾਂ ਬਾਅਦ ਹੀ ਮੈਨੂੰ ਲੱਗਦਾ ਕਿ ਮਾੜਾ ਮੋਟਾ ਕੋਈ ਹਲਚਲ ਦੇਖਣ ਨੂੰ ਆਪਾਂ ਨੂੰ ਮਿਲੂਗੀ। ਉੱਦਾਂ ਜਿਹੜੀ TDP ਹੈ ਉਹ ਲਗਾਤਾਰ ਲੋਕ ਸਭਾ ਸਪੀਕਰ ਦਾ ਪਦ ਮੰਗ ਰਹੀ ਹੈ। ਜਿਹੜੇ ਇੰਡੀਆ ਅਲਾਈਅੰਸ ਹੈਗਾ ਉਹਨਾਂ ਨੇ ਵੀ ਸਪੋਰਟ ਦਿੱਤਾ ਹੈ ਕਿ ਲੋਕ ਸਭਾ ਦਾ ਸਪੀਕਰ TDP ਦਾ ਹੋਣਾ ਚਾਹੀਦਾ। ਉਹਨਾਂ ਦਾ ਇਹ ਕਹਿਣਾ ਕਿ ਜੇ ਲੋਕ ਸਭਾ ਸਪੀਕਰ BJP ਦਾ ਹੋ ਗਿਆ ਤਾਂ ਇਹ ਫਿਰ ਸਾਰੇ ਤੁਹਾਡੇ ਜਿਹੜੇ MPs ਹੈਗੇ ਯਾਨੀ ਕਿ ਸੰਸਦ ਹੈਗੇ ਉਹਨਾਂ ਨੂੰ ਆਪਣੇ ਤੋੜ ਕੇ ਆਪਣੇ ਨਾਲ ਰਲਾ ਲੈਣਗੇ BJP ਵਾਲੇ ਤੇ ਇਸ ਕਰਕੇ ਜਿਹੜੀ TDP ਦੀ ਮੰਗ ਹੈਗੀ ਲੋਕ ਸਭਾ ਸਪੀਕਰ ਦੀ ਉਹ ਬਹੁਤ ਜਾਇਜ਼ ਕਰਾਰ ਦਿੱਤੀ ਜਾ ਰਹੀ ਹੈ। ਉਸ ਤੋਂ ਜਿਹੜੀ ਅਗਲੀ ਖਬਰ ਦੀ ਗੱਲ ਕਰੀਏ ਉਹ ਆਂਧਰ ਪ੍ਰਦੇਸ਼ ਤੋਂ ਆਈ। ਆਂਧਰ ਪ੍ਰਦੇਸ਼ 'ਚ ਆਪਾਂ ਨੂੰ ਪਤਾ ਹੈ ਕਿ ਉੱਥੇ ਵੀ ਅਸੈਂਬਲੀ ਇਲੈਕਸ਼ਨ ਸੀਗੇ ਯਾਨੀ ਕਿ ਵਿਧਾਨ ਸਭਾ ਦੇ ਚੋਣ ਸੀਗੇ ਤੇ ਉੱਥੇ ਚੰਦਰਬਾਬੂ ਨਾਇਡੂ TDP ਨੇ ਜਿੱਤ ਹਾਸਲ ਕੀਤੀ ਹੈ। ਉਹਨਾਂ ਦਾ ਅਲਾਈਅੰਸ ਸੀਗਾ BJP ਨਾਲ ਅਤੇ ਪਵਨ ਕਲਿਆਣ ਦੀ ਪਾਰਟੀ ਜਨ ਸੈਨਾ ਨਾਲ। ਉੱਥੇ ਪਹਿਲਾਂ YSR ਕਾਂਗਰਸ ਦਾ ਰਾਜ ਸੀਗਾ ਤੇ ਆਪਾਂ ਨੂੰ ਪਤਾ ਹੈ ਕਿ
ਜਿਹੜੇ ਜਗਨ ਮੋਹਨ ਰੈਡੀ ਹੈਗੇ ਆ ਉਹ ਮੁੱਖ ਮੰਤਰੀ ਸੀਗੇ, ਪਰ ਜਗਨ ਦੀ ਪਾਰਟੀ ਇਸ ਵਾਰ ਬੁਰੀ ਤਰੀਕੇ ਨਾਲ ਆ ਰਹੀ ਹੈ। ਸਿਰਫ 11 ਵਿਧਾਇਕ ਉਹਨਾਂ ਦੇ ਦਿੱਤੇ ਨੇ। ਆਪਾਂ ਨੂੰ ਪਤਾ ਕਿ ਜਿਹੜਾ ਸਾਈਜ਼ ਹੈ ਉਹ ਵੀ ਬਹੁਤ ਵੱਡਾ ਹੈਗਾ ਉੱਥੇ ਅਸੈਂਬਲੀ ਦਾ, ਤੇ ਉੱਥੇ 175 ਸੀਟਾਂ ਹੈਗੀਆਂ, ਜਿਸ 'ਚ ਸਿਰਫ 11 ਸੀਟਾਂ ਹੀ ਜਗਨ ਦੀ ਪਾਰਟੀ ਨੇ ਜਿੱਤੀਆਂ ਹੈਗੀਆਂ। 138 ਸੀਟਾਂ ਚੰਦਰਬਾਬੂ ਨਾਇਡੂ ਦੀ ਪਾਰਟੀ ਨੇ ਜਿੱਤੀਆਂ ਹੈਗੀਆਂ। 21 ਸੀਟਾਂ ਆਪਾਂ ਨੂੰ ਪਤਾ ਹੈ ਕਿ ਜਿਹੜੀ ਜਨ ਸੈਨਾ ਨੇ ਜਿੱਤੀਆਂ ਹੈਗੀਆਂ, ਜਿਹੜੇ ਪਵਨ ਕਲਿਆਣ ਦੀ ਪਾਰਟੀ ਹੈ, ਤੇ 6 ਸੀਟਾਂ ਬੀਜੇਪੀ ਵਾਲਿਆਂ ਨੇ ਜਿੱਤੀਆਂ ਹੈਗੀਆਂ। ਤੇ ਕਿਤੇ ਨਾ ਕਿਤੇ ਪਵਨ ਕਲਿਆਣ ਨੇ ਹੀ ਚੰਦਰਬਾਬੂ ਨਾਇਡੂ ਦਾ ਨਾਮ ਪ੍ਰਪੋਜ਼ ਕੀਤਾ ਸੀਗਾ। ਚੌਥੀ ਵਾਰ ਉਹ ਆਂਧਰ ਪ੍ਰਦੇਸ਼ ਦੇ ਸੀਐਮ ਬਣਨ ਜਾ ਰਹੇ ਨੇ। ਉਸ ਤੋਂ ਪਹਿਲਾਂ ਵੀ ਉਹ 3 ਵਾਰ ਆਂਧਰ ਪ੍ਰਦੇਸ਼ ਦੇ ਸੂਬੇ ਦੇ ਸੀਐਮ ਰਹਿ ਚੁੱਕੇ ਨੇ, ਤੇ ਵੱਡੇ ਆਗੂ ਹੈਗੇ। ਆਪਾਂ ਨੂੰ ਪਤਾ ਹੈ ਕਿ ਸਾਊਥ ਦੀ ਪੋਲਿਟਿਕਸ 'ਚ ਵੱਡਾ ਨਾਂ ਚੰਦਰਬਾਬੂ ਨਾਇਡੂ ਦਾ ਰਿਹਾ ਹੈ। ਚੰਦਰਬਾਬੂ ਨਾਇਡੂ ਕਿਤੇ ਨਾ ਕਿਤੇ ਉਹਨਾਂ ਦੀ ਇੱਕ ਡ੍ਰੀਮ ਪ੍ਰੋਜੈਕਟ ਵੀ ਸੀਗਾ ਅਮਰਾਵਤੀ, ਕਿਉਂਕਿ ਆਂਧਰ ਪ੍ਰਦੇਸ਼ ਦੇ 2 ਟੁੱਟੇ ਹੋਏ ਸੀ। ਤੇਲੰਗਾਨਾ ਉਹ ਤੋਂ ਅੱਡ ਹੋਇਆ ਸੀਗਾ, ਤੇ ਆਂਧਰ ਪ੍ਰਦੇਸ਼ ਦੀ ਪਹਿਲਾ ਕੈਪੀਟਲ ਹੁੰਦੀ ਸੀਗੀ ਹੈਦਰਾਬਾਦ, ਤੇ ਹੁਣ ਹੈਦਰਾਬਾਦ ਤੇਲੰਗਾਨਾ ਕੋਲ ਚਲੀ ਗਈ ਸੀ। ਤੇ ਚੰਦਰਬਾਬੂ ਨਾਇਡੂ ਨੇ ਜਦੋਂ ਉਹਨਾਂ ਦੀ ਸਰਕਾਰ ਸੀ 2014 ਚ ਉਹਨਾਂ ਦੀ ਸਰਕਾਰ ਆਈ ਸੀ, ਤੇ 2019 ਤੱਕ ਉਹਨਾਂ ਦੀ ਸਰਕਾਰ ਰਹੀ ਸੀ, ਤੇ 2017 ਚ ਉਹਨਾਂ ਨੇ ਪ੍ਰੋਜੈਕਟ ਪਾਸ ਕੀਤਾ ਸੀ ਕਿ ਉਹ ਅਮਰਾਵਤੀ ਨੂੰ ਕੈਪੀਟਲ ਸਿਟੀ ਬਣਾਉਣਗੇ। ਪਰ 2019 ਚ ਜਦੋਂ ਜਗਨ ਮੋਹਨ ਰੈਡੀ ਚੁਣ ਕੇ ਆਇਆ, ਵਾਈਐਸਆਰ ਕਾਂਗਰਸ ਉੱਥੇ ਜਿੱਤੀ, ਤੇ ਉਹਨਾਂ ਨੇ ਸਭ ਤੋਂ ਪਹਿਲਾਂ ਅਮਰਾਵਤੀ ਦੇ ਪ੍ਰੋਜੈਕਟ ਨੂੰ ਵੀ ਖਾਰਿਜ ਕੀਤਾ ਤੇ ਕਿਹਾ ਕਿ ਇਹ ਤਾਂ ਸਕੈਮ ਸੀ, ਇਹ ਸਿਟੀ ਤਾਂ ਅਮਰਾਵਤੀ ਇਜ਼ ਅ ਸਕੈਮ। ਇਹ ਜਗਨ ਮੋਹਨ ਰੈਡੀ ਦੀ ਸਟੇਟਮੈਂਟ ਸੀਗੀ। ਤੇ ਆਂਧਰ ਪ੍ਰਦੇਸ਼ ਅੱਜ ਤੱਕ ਬਿਨਾਂ ਕੈਪੀਟਲ ਸਰਵਾਈਵ ਕਰਿਆ। ਐਡਾ ਵੱਡਾ ਸੂਬਾ ਹੋ ਗਿਆ, ਪਰ ਉਹਦੇ ਕੋਲ ਕੋਈ ਕੈਪੀਟਲ ਨਹੀਂ ਹੈ। ਅੱਡ-ਅੱਡ ਥਾਵਾਂ ਤੇ ਉਹਨਾਂ ਦੀਆਂ ਚੀਜ਼ਾਂ ਚੱਲ ਰਹੀਆਂ ਨੇ, ਅੱਡ-ਅੱਡ ਸਿਟੀਜ਼ ਤੋਂ। ਤੇ ਹੁਣ ਚੰਦਰਬਾਬੂ ਨਾਇਡੂ ਤੇ ਬਹੁਤ ਵੱਡੀ ਆਸ ਹੈਗੀ ਕਿ ਉਹ ਦੇਖਦੇ ਆ ਕਿ ਉਹ ਕੀ ਕਰਨਗੇ, ਕਿ ਉਹ ਕੈਪੀਟਲ ਬਣਾ ਪਾਣਗੇ ਜਾਂ ਨਹੀਂ ਬਣਾ ਪਾਣਗੇ। ਚੰਦਰਬਾਬੂ ਨਾਇਡੂ ਹੋ ਰਹੇ ਉੱਦਾਂ ਜਿਹੜਾ ਸਪੀਕਰ ਦਾ ਪਦ ਉਹਦੇ ਤੇ ਰੌਲਾ ਪਾ ਰਹੇ ਨੇ, ਉਹਦੇ ਬਾਰੇ ਆਪਾਂ ਗੱਲ ਵੀ ਕਰ ਚੁੱਕੇ ਆ। ਉਸ ਤੋਂ ਜਿਹੜੀ ਅਗਲੀ ਖਬਰ ਦੀ ਗੱਲ ਕਰੀਏ, ਉਹ ਹੈਗੀ ਆ ਪਾਕਿਸਤਾਨੀ ਸਾਬਕਾ ਕ੍ਰਿਕਟਰ ਕਾਮਰਾਨ ਅਕਬਲ ਬਾਰੇ। ਕਾਮਰਾਨ ਅਕਬਲ ਨੇ, ਆਪਾਂ ਨੂੰ ਪਤਾ ਹੈ ਕਿ ਜਦੋਂ ਇੰਡੀਆ ਤੇ ਪਾਕਿਸਤਾਨ ਦਾ ਮੈਚ ਸੀਗਾ, ਉਦੋਂ ਇੱਕ ਕਮੈਂਟ ਕੀਤਾ ਸੀਗਾ, ਤੇ ਜਿਹੜੇ ਆਪਣੇ ਸਿੱਖ ਸਰਦਾਰ ਹੈਗੇ ਆ ਅਰਸ਼ਦੀਪ ਸਿੰਘ, ਉਹਨਾਂ ਤੇ ਕੀਤਾ ਸੀਗਾ। ਉਹਨਾਂ ਨੇ 12 ਵੱਜਣ ਵਾਲਾ ਨਾਂ ਲਿਆ ਸੀਗਾ। ਉਸ ਤੋਂ ਬਾਅਦ ਪੂਰੇ ਇੰਡੀਆ ਭਰ ਦੇ ਸਿੱਖਾਂ ਨੇ ਜਾਂ ਫਿਰ ਹੋਰ ਦੂਜੇ ਵਰਗਾਂ ਨੇ ਇਹ ਦੱਸਿਆ ਕਿ ਸਿੱਖਾਂ ਦਾ ਇਤਿਹਾਸ ਬਹੁਤ ਗਲੋਰੀਅਸ ਰਿਹਾ। ਤੁਹਾਡੀਆਂ ਮਾਵਾਂ ਭੈਣਾਂ ਤੇ ਜਦੋਂ ਹਮਲਾ ਹੁੰਦਾ ਸੀਗਾ, ਉਦੋਂ ਕਿਤੇ ਨਾ ਕਿਤੇ ਸਿੱਖ ਉਹਨਾਂ ਦੀ ਰਾਖੀ ਕਰਦੇ ਸੀਗੇ, ਤੇ ਉਦੋਂ 12 ਵਜੇ ਹੁੰਦੇ ਸੀਗੇ। ਤੇ ਜਿਹੜੀ ਹਿਸਟਰੀ ਹੈ, ਸਿੱਖ ਹਿਸਟਰੀ ਹੈ, ਉਹਦਾ ਹਵਾਲਾ ਦੇ ਕੇ ਜਿਹੜਾ ਹੈ ਕਾਮਰਾਨ ਅਕਬਲ ਨੂੰ ਬੈਕ ਸਟੈਪ ਤੇ ਲਿਆ ਗਿਆ। ਕਾਮਰਾਨ ਅਕਮਲ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋਇਆ, ਤੇ ਉਹਨਾਂ ਨੇ ਮਾਫੀ ਮੰਗਦਿਆਂ ਕਿਹਾ ਹੈ ਕਿ ਜਿਹੜੇ ਮੇਰੇ ਸ਼ਬਦ ਸੀਗੇ, ਜਿਹੜੀ ਮੈਂ ਸਟੇਟਮੈਂਟ ਦਿੱਤੀ ਸੀ, ਉਹ ਬਹੁਤ ਅਪਮਾਨਜਨਕ ਅਤੇ ਅਨੁਚਿਤ ਸੀਗੇ, ਤੇ ਦੁਨੀਆ ਭਰ ਦੇ ਵਿੱਚ ਵਸਣ ਵਾਲੇ ਸਿੱਖਾਂ ਤੋਂ ਮੈਂ ਮਾਫੀ ਮੰਗਦਾ ਹਾਂ। ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ ਹਾਂ। ਮੈਂ ਉਹਨਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦਾ ਸੀਗਾ, ਤੇ ਮੈਂ ਮਾਫੀ ਮੰਗਦਾ। ਇਹ ਉਹਨਾਂ ਨੇ ਪੂਰਾ ਲਿਖ ਕੇ ਕਿਹਾ ਹੈ। ਤੇ ਕਿਤੇ ਨਾ ਕਿਤੇ ਮਾਫੀ ਮੰਗਣੀ ਵੀ ਚਾਹੀਦੀ। ਤੇ ਹੋਰ ਵੀ ਜਿਹੜੇ ਆਪਾਂ ਕਹੀਏ ਕਿ ਜਿਹੜੇ ਨਸਲੀ ਹਮਲੇ ਹੁੰਦੇ ਆ ਕਿ ਸਿੱਖਾਂ ਤੇ ਬੋਲ ਕੇ, ਉਹਨਾਂ ਬਾਰੇ ਆਪਾਂ ਪਤਾ ਹੀ ਹੈ, ਇੰਡੀਆ ਦੇ ਵਿੱਚ ਵੀ ਬਹੁਤ ਹੁੰਦੇ ਨੇ ਤੇ ਬਾਹਰ ਵੀ ਬਹੁਤ ਹੁੰਦੇ ਨੇ। ਮੈਨੂੰ ਤਾਂ ਮੇਰਾ ਬਚਪਨ ਯਾਦ ਆ ਜਾਂਦਾ ਹੈ, ਕਿਉਂਕਿ ਆਪਾਂ ਨੂੰ ਪਤਾ ਕਿ ਪੰਜਾਬ, ਜਦੋਂ ਮੇਰਾ ਬਚਪਨ ਹਰਿਆਣੇ ਦੇ ਵਿੱਚ ਬੀਤ ਰਿਹਾ ਸੀਗਾ, ਉਦੋਂ ਪੰਜਾਬ ਦੇ ਵਿੱਚ ਇੱਕ ਅਲੱਗ ਕਿਸਮ ਦਾ ਦੌਰ ਸੀਗਾ। ਪੰਜਾਬ ਇੱਕ ਅਲੱਗ ਕਿਸਮ ਦੀ ਸਟਰਗਲ ਦੇ ਵਿੱਚ ਸੀਗਾ। ਉੱਥੇ ਪੰਜਾਬੀਆਂ ਨਾਲ ਬਹੁਤ ਧੱਕੇ ਹੋ ਰਹੇ ਸੀ ਸਟੇਟ ਦੇ, ਤੇ ਇੱਧਰ ਹਰਿਆਣੇ ਦੇ ਵਿੱਚ ਜਵਾਕਾਂ ਨੂੰ ਸਕੂਲਾਂ 'ਚ ਸਿੱਖਾਂ ਦੇ ਉਲਟ ਜਿਹੜੀਆਂ ਕਵਿਤਾਵਾਂ ਹੈਗੀਆਂ ਉਹ ਰਟਵਾਈਆਂ ਜਾ ਰਹੀਆਂ ਸੀ। ਸਾਡਾ ਇੱਕ ਮਾਸਟਰ ਹੁੰਦਾ ਸੀਗਾ, ਉਹ ਆਰੀਆ ਸਮਾਜੀ ਸੀਗਾ, ਆਰਐਸਐਸ ਨਾਲ ਜੁੜਿਆ ਹੋਇਆ ਸੀਗਾ। ਉਹ ਸਾਨੂੰ ਰੇਲ ਆਈ 12 ਕੀ ਮੂੰਹ ਕੱਟੀ ਸਰਦਾਰਾਂ ਦੀ, ਇਸ ਕਿਸਮ ਦੀਆਂ ਜਿਹੜੀ ਕਵਿਤਾਵਾਂ ਸਾਨੂੰ ਯਾਦ ਕਰਵਾਉਂਦਾ ਹੁੰਦਾ ਸੀਗਾ। ਤੇ ਮੈਂ ਇੱਕ ਵਾਰ ਆਪਣੇ ਪਿਤਾ ਜੀ ਨੂੰ ਘਰੇ ਜਾ ਕੇ ਦੱਸਿਆ ਕਿ ਮੈਂ ਮੇਰੇ ਪਿਤਾ ਜੀ ਨੂੰ ਉਹ ਕਵਿਤਾ ਸੁਣਾਉਣ ਲੱਗਿਆ, ਤੇ ਮੇਰੇ ਪਿਤਾ ਜੀ ਨੇ ਪੁੱਛਿਆ ਕਿ ਇਹ ਜਿਹੜੀ ਕਵਿਤਾ ਹੈ ਇਹ ਕਿਹਨੇ ਸਿਖਾਈ ਹੈ ਤੈਨੂੰ? ਤੇ ਮੈਂ ਦੱਸਿਆ ਕਿ ਇਹ ਮਾਸਟਰ ਨੇ ਸਿਖਾਈ ਹੈ। ਤੇ ਉਹ ਜਾ ਕੇ ਸਕੂਲ ਦੇ ਵਿੱਚ ਗਏ ਤੇ ਮਾਸਟਰ ਨੂੰ ਕਿਹਾ ਕਿ ਸੁਣ ਲੈ ਮਾਸਟਰ ਜੀ, ਸਾਡੇ ਬੱਚਿਆਂ ਨੂੰ ਇਦਾਂ ਦੀ ਕਵਿਤਾ ਨਾ ਸਿਖਾਓ, ਸਿੱਖ ਸਾਡੇ ਭਰਾ ਹਨ, ਤੇ ਅਸੀਂ ਸਾਡੇ ਵਿੱਚ ਤੇ ਉਹਨਾਂ ਵਿੱਚ ਕੋਈ ਫਰਕ ਨਹੀਂ ਹੈ, ਅਸੀਂ ਇੱਕੋ ਨਸਲ ਹੈਗੇ ਆ। ਤੇ ਉਸ ਤੋਂ ਬਾਅਦ ਉਸ ਮਾਸਟਰ ਨੇ ਸਕੂਲ ਦੇ ਵਿੱਚ ਇਸ ਕਿਸਮ ਦੀਆਂ ਕਵਿਤਾਵਾਂ ਸਾਡੇ ਵਰਗੇ ਵਿਦਿਆਰਥੀਆਂ ਨੂੰ ਯਾਦ ਕਰਾਉਣੀ ਬੰਦ ਕੀਤੀ। ਪਿੰਡਾਂ ਵਾਲਿਆਂ ਤੋਂ ਬਹੁਤ ਵੱਡਾ ਰੈਜ਼ਿਸਟੈਂਸ ਆਇਆ ਕਿ ਸਾਡੇ ਬੱਚਿਆਂ ਨੂੰ ਇੱਦਾਂ ਦੀ ਕਵਿਤਾਵਾਂ ਨਾ ਸਿਖਾਓ। ਤੇ ਆਰਐਸਐਸ ਅਤੇ ਆਰੀਆ ਸਮਾਜ ਨੇ ਪੂਰਾ ਪ੍ਰੋਜੈਕਟ ਲਿਆ ਸੀ, ਐਂਟੀ ਸਿੱਖ ਪ੍ਰੋਜੈਕਟ ਲਿਆ ਸੀਗਾ। ਸਾਡੇ ਵਰਗੇ ਬੱਚਿਆਂ ਦਾ ਕੀ ਕਸੂਰ ਸੀਗਾ? ਅਸੀਂ ਤਾਂ 5-6 ਸਾਲ ਦੇ ਸੀਗੇ, ਤੇ ਸਾਡੇ ਮੂੰਹ ਤੇ ਉਹ ਕਵਿਤਾਵਾਂ ਇੱਦਾਂ ਦੀਆਂ ਐਂਟੀ ਸਿੱਖ ਕਵਿਤਾਵਾਂ ਰਟਵਾਉਂਦੇ ਸੀਗੇ। ਜਦੋਂ ਉਹ ਤਾਂ ਮੇਰੇ ਵਰਗੇ ਅਣਜਾਣੇ 'ਚ ਮੇਰੇ ਵਰਗੇ ਬੰਦੇ ਨੇ ਆਪਣੇ ਪਿਤਾ ਜੀ ਕੋਲ ਇਹ ਕਵਿਤਾ ਗਾਤੀ, ਤੇ ਉਹਨਾਂ ਦੇ ਸੰਗਿਆਨ 'ਚ ਆ ਗਿਆ, ਤੇ ਉਹਨਾਂ ਨੇ ਮਾਸਟਰ ਨੂੰ ਧਮਕਾਤਾ ਨਾ, ਤਾਂ ਸਾਰੇ ਪਿੰਡ ਨੂੰ ਵੀ ਐਂਟੀ ਸਿੱਖ ਕਰ ਦੇਣਾ ਸੀਗਾ। ਸਾਡੇ ਸਾਰੇ ਬੱਚਿਆਂ ਦੇ ਵਿੱਚ ਕਿਤੇ ਨਾ ਕਿਤੇ ਇੱਦਾਂ ਦਾ ਜ਼ਹਿਰ ਘੋਲ ਦੇਣਾ ਸੀਗਾ। ਤੇ ਇੱਕ ਪੂਰਾ ਪ੍ਰੋਜੈਕਟ ਲਿਆ ਗਿਆ ਮੈਜੋਰਿਟੀ ਵੱਲੋਂ
ਮਾਈਨੋਰਿਟੀਜ਼ ਦੇ ਆਪਾਂ ਨੂੰ ਪਤਾ ਹੈ ਕਿ ਮੁਸਲਮਾਨਾਂ ਖਿਲਾਫ ਵੀ ਇਹ ਪ੍ਰੋਜੈਕਟ ਲਿਆ ਜਾ ਚੁੱਕਿਆ ਹੈ। ਇਹ ਪ੍ਰੋਜੈਕਟ 80s 90s ਦੇ ਵਿੱਚ ਸਿੱਖਾਂ ਖਿਲਾਫ ਵੀ ਲਿੱਤਾ ਗਿਆ ਤੇ ਉਹਦਾ ਅਸਰ ਆਪਾਂ ਨੂੰ ਕਾਮਰਾਨ ਅਕਬਲ ਵਰਗੇ ਵੀ ਜਿਹੜੇ ਸਟੇਟਮੈਂਟਾਂ ਦੇ ਰਹੇ ਨੇ ਕਿਤੇ ਨਾ ਕਿਤੇ ਉਹ ਇੱਥੋਂ ਹੀ ਸਿੱਖਿਆ ਹੋਈਆਂ ਸਟੇਟਮੈਂਟਾਂ ਹੈਗੀਆਂ ਤੇ ਇਹਨਾਂ ਦੀ ਜਿੰਨੀ ਵੀ ਨਖੇਦੀ ਹੋ ਸਕੇ ਉਨੀ ਕੀਤੀ ਜਾਣੀ ਚਾਹੀਦੀ। ਤੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਿੱਖ ਜਿਹੜੀ ਕੌਮ ਹੈਗਾ ਉਹਦਾ ਇੱਕ ਗਲੋਰੀਅਸ ਪਾਸਟ ਹੈਗਾ ਤੇ ਉਹਨੇ ਹਰ ਕਿਸਮ ਦੀ ਜਿਹੜੀ ਆਪਾਂ ਕਹੀਏ ਕਿ ਉਹਨਾਂ ਦੇ ਉੱਤੇ ਬਹੁਤ ਸਾਰੇ ਸੰਕਟ ਆਏ ਨੇ, ਹਰ ਕਿਸਮ ਦੇ ਸੰਕਟ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਜੇਤੂ ਪੇਸ਼ ਕੀਤਾ ਹੈ ਤੇ ਉਹਨਾਂ ਨੇ ਸਾਰੇ ਸੰਕਟਾਂ ਨੂੰ ਕਿਤੇ ਨਾ ਕਿਤੇ ਹਰਾਇਆ ਵੀ ਹੈਗਾ। ਆਪਾਂ ਮੁਗਲ ਕਾਲ ਤੋਂ ਲੈ ਕੇ ਅੰਗਰੇਜ਼ਾਂ ਦੇ ਕਾਲ ਦੀ ਗੱਲ ਕਰ ਲਓ ਤੇ ਹੁਣ ਜਿਹੜੀ ਆਪਾਂ ਹੁਣ ਵੀ ਗੱਲ ਕਰੀਏ ਪਿਛਲੇ 40 ਸਾਲਾਂ ਤੋਂ ਜਿਸ ਹਿਸਾਬ ਨਾਲ ਸਿੱਖਾਂ ਨੇ ਟੱਕਰਾ ਲਿਆ ਹੈ, ਜਿਹੜਾ ਆਪਾਂ ਕਹੀਏ ਕਿ ਇੱਕ ਡਿਕਟੇਟਰ ਸਟੇਟ ਹੈ ਉਹਦੇ ਖਿਲਾਫ, ਤੇ ਕਿਤੇ ਨਾ ਕਿਤੇ ਉਹ ਵੀ ਭਰੋਸਾ ਦਿਵਾਉਂਦਾ ਹੈ ਕਿ ਜਿਹੜੇ ਸਿੱਖ ਯੋਧਾ ਹੈਗੇ ਆ ਉਹ ਹਮੇਸ਼ਾ ਲੜਾਈ ਦੇ ਵਿੱਚ ਡਟੇ ਰਹਿਣਗੇ ਤੇ ਖਾਲਸਾ ਅਤੇ ਸਿੱਖ ਹਮੇਸ਼ਾ ਜ਼ਬਰ ਦੇ ਖਿਲਾਫ ਤੇ ਇੱਕ ਜਬਰੀਆ ਹੁਕੂਮਤ ਦੇ ਖਿਲਾਫ ਲੜਦੇ ਰਹਿਣਗੇ। ਜਦੋਂ ਤੱਕ ਜ਼ਬਰ ਰਹੂਗਾ ਉਦੋਂ ਤੱਕ ਖਾਲਸੇ ਅਤੇ ਸਿੱਖ ਲੜਦੇ ਰਹਿਣਗੇ। ਇਹ ਫਿਲਾਸਫੀ ਬਾਰ-ਬਾਰ ਸਾਡੇ ਅੱਗੇ ਆਉਂਦੀ ਰਹਿੰਦੀ ਹੈ ਤੇ ਇਹਦੇ ਅਸੀਂ ਇਹ ਨਹੀਂ ਕਿ ਸਿਰਫ ਗੱਲਾਂ 'ਚ ਹੀ ਹੋਵੇ, ਸਿਰਫ ਫਿਲਾਸਫੀ 'ਚ ਹੀ ਹੋਵੇ, ਇਹ ਪ੍ਰੈਕਟੀਕਲੀ ਅਸੀਂ ਦੇਖਦੇ ਹਾਂ ਕਿ ਜਿੱਥੇ ਵੀ ਜ਼ਬਰ ਹੁੰਦਾ ਹੈ ਉੱਥੇ ਪੰਜਾਬੀ ਅਤੇ ਸਿੱਖ ਖੜੇ ਹੁੰਦੇ ਨੇ ਤੇ ਉਸ ਜ਼ਬਰ ਦੇ ਉਲਟ ਲੜਦੇ ਨੇ। ਤੇ ਇੱਦਾਂ ਦੀ ਗ੍ਰੇਟ ਕੌਮ ਦੇ ਖਿਲਾਫ ਇਸ ਕਿਸਮ ਦੇ ਕਮੈਂਟਸ ਕਿਤੇ ਨਾ ਕਿਤੇ ਗਲਤ ਹੈਗੇ ਆ ਅਤੇ ਆਪਸ 'ਚ ਸਾਰੀਆਂ ਕੌਮਾਂ ਦੇ ਵਿੱਚ ਭਾਈਚਾਰਾ ਬਣਿਆ ਰਹੇ। ਆਪਾਂ ਨੂੰ ਪਤਾ ਹੈ ਕਿ ਪੂਰਾ ਸੈਕਸ਼ਨ ਹੈ ਜਿਹੜਾ ਇਹ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਦੇਖੋ ਜਿਹੜੀ ਅਸਲ ਲੜਾਈ ਹੈ ਉਹ ਸਮੁਦਾਇਆਂ ਦੇ ਵਿੱਚ ਹੈ, ਉਹ ਸਮੁਦਾਇਆਂ ਨੂੰ ਯਾਨੀ ਕਿ ਜਿਹੜੀ ਅੱਡ-ਅੱਡ ਕੌਮਾਂ ਹੈਗੀਆਂ ਉਹਨਾਂ ਨੂੰ ਲੜਾਉਣ ਦੀ ਕੋਸ਼ਿਸ਼ ਕਰਦੇ ਨੇ, ਬਲਕਿ ਆਪਾਂ ਨੂੰ ਪਤਾ ਹੈ ਕਿ ਅਸਲ ਲੜਾਈ ਤਾਂ ਜਿਹੜਾ ਜ਼ਬਰ ਕਰਨ ਵਾਲਾ ਸਟੇਟ ਹੈ, ਨੇਸ਼ਨ ਸਟੇਟ ਹੈ, ਉਹਦੇ ਉਲਟ ਹੈ, ਜਿਹੜਾ ਕਿ ਘੱਟ ਗਿਣਤੀਆਂ ਦੇ ਜ਼ਬਰ ਕਰ ਰਿਹਾ ਹੈ ਜਾਂ ਫਿਰ ਕਿਸਾਨਾਂ ਤੇ ਜ਼ਬਰ ਕਰ ਰਿਹਾ ਹੈ ਜਾਂ ਫਿਰ ਮਜ਼ਦੂਰਾਂ ਤੇ ਜ਼ਬਰ ਕਰ ਰਿਹਾ, ਉਹਦੇ ਉਲਟ ਆਪਣੀ ਲੜਾਈ ਹੈਗੀ ਆ। ਆਪਸ ਦੇ ਵਿੱਚ ਅੱਡ-ਅੱਡ ਕੌਮਾਂ ਦੇ ਵਿੱਚ ਕੋਈ ਲੜਾਈ ਨਹੀਂ। ਤੇ ਇਹ ਸੀਗੀਆਂ ਅੱਜ ਦੀਆਂ ਮੁੱਖ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ। ਕੱਲ ਅਸੀਂ ਦੁਬਾਰੇ ਮਿਲਾਂਗੇ ਨਵੇਂ ਖਬਰਾਂ ਨਾਲ, ਨਵੇਂ ਵਿਸ਼ਲੇਸ਼ਣ ਨਾਲ। ਤੁਸੀਂ ਦੇਖਦੇ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ US।